ਪੰਜਾਬ ਦੇ ਵਿੱਚ ਲਗਾਤਾਰ ਵਾਧਾ ਕ੍ਰਾਈਮ ਪੰਜਾਬੀਆਂ ਦੇ ਲਈ ਖੌਫ ਅਤੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਇਸੇ ਦਰਮਿਆਨ ਪੰਜਾਬ ਦੇ ਸੱਤਾਧਾਰੀ ਲੀਡਰਾਂ ਦੇ ਨਾਲ ਘੁੰਮਦੇ ਸੁਰੱਖਿਆ ਦੇ ਕਾਫਲੇ ਸਵਾਲ ਤਾਂ ਖੜੇ ਕਰਦੇ ਨੇ। ਪੰਜਾਬ ਦੇ ਵਿੱਚ ਲੰਘੇ ਦਿਨੀ ਹਬੋਰ ਦੇ ਵਿੱਚ ਕਾਰੋਬਾਰੀ ਸੰਜੇ ਵਰਮਾ ਜਿਹੜੇ ਕਿ ਕੁੜਤੇ ਪਜਾਮਿਆਂ ਦੇ ਲਈ ਬਹੁਤ ਮਸ਼ਹੂਰ ਨੇ, ਉਹਨਾਂ ਦਾ ਕਤਲ ਹੋਇਆ ਦਿਨ ਦਿਹਾੜੇ। ਇਸੇ ਤਰ੍ਹਾਂ ਅਦਾਕਾਰਾ ਤਾਨੀਆ ਦੇ ਪਿਤਾ ਨੂੰ ਮੋਗਾ ਦੇ ਕਲੀਨਿਕ ਦੇ ਵਿੱਚ ਗੋਲੀਆਂ ਮਾਰਨ ਦੀ ਘਟਨਾ ਵਾਪਰੀ। ਉਸ ਤੋਂ ਵੀ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਜਿਹੜਾ ਉਸ ਦੇ ਮਾਤਾ ਦਾ ਕਤਲ ਹੋਇਆ। ਇਸੇ ਤਰ੍ਹਾਂ ਜੇਕਰ ਅੰਮ੍ਰਿਤਸਰ ਦੇ ਵਿੱਚ ਆਪਾਂ ਦੇਖੀ ਜਗਰੂਪ ਰੂਪੇ ਦੇ ਭਰਾ ਦਾ ਜੁਗਰਾਜ ਸਿੰਘ ਤੇ ਹਮਲਾ ਹੋਇਆ, ਜਿਹੜਾ ਕਿ ਸਿੱਧੂ ਮੂਸੇਵਾਲੇ ਕਤਲ ਦੇ ਮਾਮਲੇ ਦੇ ਵਿੱਚ ਜਿਹਦਾ ਨਾਮ ਵੀ ਬੋਲਦਾ। ਇਹ ਸਾਰੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ, ਪਰ ਪੰਜਾਬ ਦੇ ਲੀਡਰ ਜਿਹੜੇ ਨੇ ਇਸ ਵੇਲੇ ਸੁਰੱਖਿਆ ਕਾਫਲਿਆਂ ਦੇ ਨਾਲ ਘੁੰਮ ਰਹੇ ਨੇ। ਪੰਜਾਬ ਦੇ ਵਿੱਚ ਲਗਾਤਾਰ ਵੱਧ ਰਹੀਆਂ ਜਿਹੜੀਆਂ ਵਾਰਦਾਤਾਂ ਨੇ, ਇੱਥੋਂ ਪਤਾ ਲੱਗਦਾ ਹੈ ਕਿ ਇੱਕ ਪਾਸੇ ਤਾਂ ਇਹ ਕਿਸਾਨਾਂ ਨੂੰ ਹੱਕ ਹਕੂਕ ਮੰਗਣ ਵਾਲੇ ਲੋਕਾਂ ਨੂੰ ਕਹਿੰਦੇ ਨੇ ਕਿ ਤੁਹਾਡੇ ਕਰਕੇ ਇਨਵੈਸਟਮੈਂਟ ਨਹੀਂ ਆ ਰਹੀ, ਪਰ ਅਸਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਇਨਵੈਸਟਮੈਂਟ ਲਾਅ ਐਂਡ ਆਰਡਰ ਦੀ ਪਤਲੀ ਹੋਈ ਹਾਲਤ ਕਰਕੇ ਨਹੀਂ ਆ ਰਹੀ, ਜਿਸ ਨੂੰ ਮੰਨਣ ਤੋਂ ਨਾ ਸਿਰਫ ਤੁਸੀਂ ਇਨਕਾਰੀ ਹੋ, ਤੁਹਾਡੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਤੁਹਾਡੇ ਜਿਹੜੇ ਹੋਰ 93-94 ਵਿਧਾਇਕ ਨੇ ਜਿਹੜੇ ਉਹ ਵੀ ਇਨਕਾਰੀ ਨੇ। ਪਰ ਕਿਸੇ ਵੀ ਸੂਬੇ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਸਮੱਸਿਆ ਲੋਕਾਂ ਲਈ ਤਾਂ ਖਤਰਨਾਕ ਹੈ ਹੀ ਹੈ, ਉਹ ਸੂਬੇ ਦੀ ਤਰੱਕੀ ਖੁਸ਼ਹਾਲੀ ਦੇ ਲਈ ਵੀ ਖਤਰਨਾਕ ਹੈ। ਪਰ ਇਹ ਸਮਝੋ ਬਾਹਰ ਹੈ ਕਿ ਪੰਜਾਬ ਦੇ ਵਿੱਚ ਹੁਣ ਗੈਂਗਸਟਰ ਗੈਂਗਵਾਰ ਦੇ ਨਾਲ ਜਿਹੜੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ, ਖਾਸ ਕਰਕੇ ਜਿਹੜੇ ਸ਼ਹਿਰੀ ਤਬਕੇ ਦੇ ਨਾਲ ਸੰਬੰਧਿਤ ਕਾਰੋਬਾਰੀ ਨੇ, ਇਹ ਕਿਸ ਸਾਜ਼ਿਸ਼ ਜਾਂ ਫਿਰ ਸਿਆਸੀ ਸ਼ਰਾਰਤ ਦਾ ਹਿੱਸਾ ਨੇ? ਇਹ ਇੱਕ ਵੱਡਾ ਸਵਾਲ ਹੈ।